मैं 10-12 साल हो गए रात 2 बजे तक कब्रिस्तान में बैठा रहा। आवाज़ां आउंदियां एक बंदा कहता तो 100 बंदा उसके पीछे लग जाता है। अस्सलाम वालेकुम नाजरीन, मैं हूं नवारवान, आप देख रहे हैं नेशनल टीवी। जैसा कि आपको पता है कि पिछले दिनों पाकिस्तान में एक बड़ा मसला उठा, कब्र में बंदा दफना दिया है और चंद दिनों बाद आवाज़ें आना शुरू हो गई हैं और बहुत सारी वीडियोस बनी, सोशल मीडिया की जीनत वो मसला रहा। तो हमने सोचा क्यों ना इस पर एक जो हकीकी वीडियो है वो बनाई जाए और एक ऐसे बंदे से मालूमात लेके आपको दी जाए क्या वाकई ही जब बंदे को दफना दिया जाता है आवाज़ें आती हैं कब्र में से। क्योंकि जो वाक़या पूरे पाकिस्तान में बहुत वायरल हुआ वो तकरीबन आदमी को फौत हुए 14 से 15 दिन हो गए थे, जब बाद में पता चला जी आवाज़ें आ रही हैं। लेकिन इसकी जो हकीकत है वो क्या है और इसके जितने भी पहलू वो सारे आज आपको इस वीडियो में बताएंगे। हमारे साथ मौजूद हैं मोहसिन भाई, ये अरसा दराज से कब्रें निकालने का काम कर रहे हैं, यानी कि गोरकन है। इनसे पूछेंगे कि ये क्या समझते हैं, इनका इतना एक्सपीरियंस है इस काम में, इन्होंने कभी कोई इस तरह का वाक़या सुना है या नहीं। मोहसिन भाई क्या हाल चाल है? ठीक ठाक भाई, अल्लाह का शुक्र है। ਅੱਛਾ ਮੋਹਸਨ ਭਾਈ, ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਇੱਥੇ ਕਬਰਸਤਾਨ ਦੇ ਵਿੱਚ ਕਬਰਾਂ ਕੱਢਦੇ ਹਨ? 10-12 साल हो गए। 10-12 ਸਾਲ। हाँ जी। ਅੱਛਾ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ 10-12 ਸਾਲ ਦਾ ਜਿਹੜਾ ਤੁਹਾਡਾ ਤਜਰਬਾ ਆ ਕਬਰਾਂ ਕੱਢਣ ਦਾ, ਉਹਦੇ ਵਿੱਚ ਸੁਣਿਆ ਹੋਵੇ ਜਾਂ ਦੇਖਿਆ ਹੋਵੇ ਕੋਈ ਬੰਦਾ ਦਫਨਾਤਾ ਆ ਤੇ ਥੋੜੇ ਦਿਨਾਂ ਬਾਅਦ ਜੀ ਉਹ ਖਬਰ ਨਿਕਲੀ ਹੋਵੇ ਕਿ ਆਵਾਜ਼ਾਂ ਆਉਣ ਲੱਗ ਗਈਆਂ ਜਾਂ ਕਿਸੇ ਬੰਦੇ ਦਾ ਜਨਾਜ਼ਾ ਪੜਾਉਣ ਲਿਆਏ ਆ ਤੇ ਉਹ ਜ਼ਿੰਦਾ ਹੋ ਗਿਆ, ਕੋਈ ਇਦਾਂ ਦੀ ਗੱਲ ਸੁਣੀ ਹੋਵੇ ਜਾਂ ਵੇਖੀ ਹੋਵੇ? कोई शह नहीं असी 10-12 साल मैं असी कोई शह नहीं वेखी। ਅੱਛਾ, ਅੰਦਾਜ਼ਨ ਤੁਸੀਂ ਕਿੰਨੀਆਂ ਕਬਰਾਂ ਕੱਢ ਚੁੱਕੇ ਹੋ 10-12 ਸਾਲਾਂ ਦੇ ਵਿੱਚ? 90-100 के करीब कढ़ देती। 90-100 ਕਬਰਾਂ। हाँ जी। ਠੀਕ ਹੋ ਗਿਆ ਜੀ, 90 ਜਾਂ 100 ਇਹਦੇ ਕਰੀਬ 100 ਦੇ ਕਰੀਬ ਇਹ ਕਬਰਾਂ ਕੱਢ ਚੁੱਕੇ ਆ। ਅੱਛਾ, ਤੁਸੀਂ ਇਹ ਜਿਹੜੀ ਕਬਰ ਕੱਢਦੇ ਹੁੰਦੇ ਆ, ਖੁਦਾਈ ਕਰਦੇ ਆ, ਇਹਦਾ ਕੋਈ ਹਦੀਆ ਹੁੰਦਾ ਹੈ? फीस भी अल्लाह कढ़ते हैं। ਅੱਛਾ, ਫੀ ਸਬੀਲਿल्लाह। हाँ जी। ਠੀਕ ਹੋ ਗਿਆ। ਅੱਛਾ ਜੀ, ਮੋਹਸਨ ਭਾਈ ਇਹ ਗੱਲ ਕਹਿ ਰਹੇ ਆ ਕਿ ਮੈਨੂੰ 10-12 ਸਾਲ ਹੋ ਗਏ ਆ, ਲੇਕਿਨ 10-12 ਸਾਲ ਦੇ ਵਿੱਚ ਮੈਂ ਨਹੀਂ ਕਦੀ ਸੁਣਿਆ ਨਾ ਦੇਖਿਆ ਇਦਾਂ ਦਾ ਮਾਮਲਾ ਹੋਇਆ ਹੋਵੇ ਕਿ ਬੰਦਾ ਇੱਕ ਫੌਤ ਹੋ ਗਿਆ ਤੇ ਬਾਅਦ ਦੇ ਵਿੱਚ ਕਬਰ ਦੇ ਵਿੱਚ ਆਵਾਜ਼ਾਂ ਆਉਣ ਲੱਗ ਗਈਆਂ ਹੋਣ। ਅੱਛਾ, ਤੁਹਾਨੂੰ ਵੀ ਸ਼ਾਇਦ ਦੇਖਿਆ ਹੋਵੇ ਇਦਾਂ ਦੀ ਅਫਵਾਹ ਬੜੀ ਉੜੀ ਹੋਈ ਹੈ ਕਿ ਜਨਾਬ ਬੰਦਾ ਫੌਤ ਹੋ ਗਿਆ ਆ ਤੇ ਥੋੜੇ ਦਿਨਾਂ ਬਾਅਦ ਕਬਰ ਦੇ ਵਿੱਚ ਆਵਾਜ਼ਾਂ ਆਉਂਦੀਆਂ, ਧਮਕ ਆਉਂਦੀ। ਤੁਸੀਂ ਕੀ ਕਹਿੰਦੇ, ਤੁਹਾਡਾ ਜ਼ਿਹਨ ਕੀ ਕਹਿੰਦਾ, ਕਿਆ ਇਦਾਂ ਹੋ ਸਕਦਾ ਹੈ? ऐसे नहीं हो सकता। जो बंदा फौत हो गया ने कैसे उठना दोबारा? ਨਹੀਂ, ਤੁਹਾਡਾ ਵੀ ਜ਼ਿਹਨ ਕਹਿੰਦਾ ਕਿ ਨਹੀਂ ਮੰਨਦਾ, नहीं मानता। ਨਹੀਂ ਹੋ ਸਕਦਾ ਇਦਾਂ। नहीं हो सकता। ਤੇ ਇਹਦਾ ਮਤਲਬ ਜਿਹੜੇ ਲੋਕ ਇਦਾਂ ਕਰਨ ਦਏ ਆ ਉਹ ਫਿਰ ਇਹ ਤਾਂ ਬੜਾ ਗਲਤ ਕੰਮ ਆ। ਦੇਖੋ, ਇੱਕ ਬੰਦਾ ਦੁਨੀਆ ਤੋਂ ਚਲਾ ਗਿਆ ਆ, ਉਹਦਾ ਮਜ਼ਾਕ ਹੀ ਹੈ ਨਾ ਕਿ ਬਾਅਦ ਦੇ ਵਿੱਚ ਉਹਨੂੰ ਕਬਰ ਦੇ ਵਿੱਚ ਵੀ ਸਕੂਨ ਦੇ ਨਾਲ ਨਹੀਂ ਆਪਣਾ ਉਹਦੀ ਮਈਤ ਜਿਹੜੀ ਹੈ ਕਿ ਕਦੀ ਕੋਈ ਆ ਜਾਂਦਾ, ਕਦੀ ਕੋਈ ਆਪਣਾ ਪਹਿਲੂ ਉੱਠਦਾ ਉੱਥੇ ਕਿ ਜਨਾਬ ਆਵਾਜ਼ਾਂ ਆਉਂਦੀਆਂ, ਕਦੀ ਧਮਕ ਆ ਰਹੀ ਆ। ਮਤਲਬ ਕਿ ਇਹ ਤੇ ਫਿਰ ਗਲਤ ਇੱਕ ਮੈਸੇਜ ਆ ਇਦਾਂ। वो बंदे मानते कच्चे हैं। मैं 10-12 साल हो गए रात 2 बजे तक कब्रिस्तान में बैठा रहा, कोई आवाज़ नहीं सुनी। ਰਾਤ 2 ਵਜੇ ਤੱਕ ਵੀ ਯਾਨੀ ਤੁਸੀਂ ਕਬਰਾਂ ਕੱਢੀਆਂ? हाँ जी। ਬਹੁਤ ਸ਼ੁਕਰੀਆ ਮੋਹਸਨ ਭਾਈ, ਤੁਸੀਂ ਆਪਣਾ ਟਾਈਮ ਦਿੱਤਾ। ਜੀ ਨਾਜ਼ਰੀਨ, ਤੁਸੀਂ ਵੇਖਿਆ ਕਿ ਮੋਹਸਨ ਭਾਈ ਨੇ ਕਿਹਾ ਜੀ 10-12 ਸਾਲ ਮੈਨੂੰ ਹੋ ਗਏ ਆ, ਲੇਕਿਨ ਇਦਾਂ ਦਾ ਮੈਂ ਕੋਈ ਮਾਮਲਾ ਨਹੀਂ ਸੁਣਿਆ। ਰਾਤ ਦੇ 1-2 ਵਜੇ ਤੱਕ ਵੀ ਅਸੀਂ ਕਬਰਸਤਾਨ ਦੇ ਵਿੱਚ ਰਹੇ ਹਾਂ, ਲੇਕਿਨ ਇਦਾਂ ਦਾ ਕੋਈ ਮਾਮਲਾ ਨਾ ਅਸੀਂ ਵੇਖਿਆ ਨਾ ਸੁਣਿਆ। ਜਿਹੜਾ ਅੱਜ ਕੱਲ੍ਹ ਮਾਮਲਾ ਬਣਿਆ ਹੋਇਆ ਵਾ ਕਿ ਲੋਕਾਂ ਦੇ ਇਮਾਨ ਕੱਚੇ ਆ ਕਿ ਜਨਾਬ ਆਵਾਜ਼ਾਂ ਆਉਂਦੀਆਂ, ਇੱਕ ਬੰਦਾ ਕਹਿੰਦਾ ਤੇ 100 ਬੰਦਾ ਉਹਦੇ ਪਿੱਛੇ ਲੱਗ ਜਾਂਦਾ ਆ। ਇਮਾਨ ਆਪਣਾ ਮਜ਼ਬੂਤ ਕਰੋ ਔਰ ਜਦੋਂ ਤੱਕ ਤੁਸੀਂ ਹਕੀਕਤ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਦੇਖਦੇ ਉਹਨੂੰ ਅੱਗੇ ਨਾ ਫੈਲਾਇਆ ਕਰੋ। ਇਹਦੇ ਨਾਲ ਹੀ ਬੰਦਾ ਨਾ ਚੀਜ਼ ਨੂੰ ਦੋ ਜੀ ਇਜਾਜ਼ਤ ਅੱਲਾਹ ਨੇ ਕੇ ਬਾਨ।